ਕਹਾਣੀ ਦਾ ਸਰਨਾਵਾ ਹਵਾਈ ਸ਼ੈ, ਲਿਖਾਰੀ ਦਾ ਨਾਂ ਕਰਾਮਤ ਮੁਗਲ। ਚੁੱਪ ਚੁਪੀਤੇ ਅਸੀਂ ਟੁਰ ਪਏ। ਮੈਂ ਮੋਟਰਸਾਈਕਲ ਸਟੈਂਡ ਵੱਲ ਗਿਆ। ਕਾਲਜ ਸੁੰਨਾ ਸੁੰਨਾ ਹੋਇਆ ਪਿਆ ਸੀ। ਜਨਵਰੀ ਵਿੱਚ ਫਸਟ ਈਅਰ ਅਤੇ ਸੈਕਿੰਡ ਈਅਰ ਦੇ ਤਾਲਿਬ ਇਲਮ ਘਰਾਂ ਨੂੰ ਨੱਸ ਚੁੱਕੇ ਸਨ। ਹਾਲੇ ਕਾਲੀ ਦੀ ਤਾਂ ਗੱਲ ਏ, ਜਦੋਂ ਮੈਂ ਕਲਾਸ ਪੜ੍ਹਾ ਰਿਹਾ ਸਾਂ, ਤਾਲਿਬ ਇਲਮਾਂ ਦੇ ਮੂੰਹ ਉੱਤੇ ਵੱਧਦੀ ਹੋਈ ਚਿੰਤਾ ਨੂੰ ਵੀ ਵੇਖ ਰਿਹਾ ਸਾਂ। ਕਿਉਂ ਜੇ ਇਸ ਵੇਲੇ ਉਹੀ ਤਾਲਿਬ ਇਲਮ ਕਾਲਜ ਵਿੱਚ ਮੌਜੂਦ ਹੁੰਦੇ ਨੇ ਜੋ ਹੱਦੋਂ ਵੱਧ ਫਿਕਰਮੰਦ ਹੋਈ ਬੈਠੇ ਨੇ। ਉਹ ਕਾਲਜ ਸਿਰਫ ਪੜ੍ਹਨ ਹੀ ਆਉਂਦੇ ਨੇ। ਸਾਡਾ ਕਾਲਜ ਲਾਹੌਰ ਸ਼ਹਿਰ ਦੇ ਮਰਕਜ਼ ਵਿੱਚ ਹੈ, ਜਿੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਬੇ ਚੱਲਦੇ ਰਹਿੰਦੇ ਨੇ। ਪੂਰੇ ਬਾਜ਼ਾਰ ਵਿੱਚ ਕਰਿਆਨੇ ਦੀਆਂ ਦੁਕਾਨਾਂ ਇੱਕ ਦੋ ਹੀ ਨੇ। ਬਹੁਤੀਆਂ ਦੁਕਾਨਾਂ ਤਾਂ ਉਹ ਨੇ ਜਿੱਥੇ ਖਾਣ ਪੀਣ ਦੀਆਂ ਸ਼ੈਵਾਂ ਬਣ ਰਹੀਆਂ ਅਤੇ ਵਿਕ ਰਹੀਆਂ ਨੇ। ਇਹੋ ਵਜ੍ਹਾ ਹੈ ਕਿ ਇੱਥੇ ਪੜ੍ਹਨ ਆਉਣ ਵਾਲਿਆਂ ਦਾ ਬਹੁਤਾ ਧਿਆਨ ਖਾਣ ਪੀਣ ਵੱਲ ਹੀ ਹੁੰਦਾ ਹੈ। ਬਹੁਤ ਜ਼ਿਆਦਾ ਪੜ੍ਹਾਕੂ ਕਿਸਮ ਦੇ ਤਾਲਿਬ ਇਲਮ ਇਸ ਕਾਲਜ ਵਿੱਚ ਮੂੰਹ ਹੀ ਨਹੀਂ ਕਰਦੇ, ਕਿਉਂ ਜੇ ਉਹਨਾਂ ਹੋਰਨਾਂ ਕਾਲਜ ਦੇ ਉੱਚੇ ਮੈਰਿਟ ਦੀ ਵਜ੍ਹਾ 'ਤੇ ਉੱਥੇ ਜਾਣਾ ਹੁੰਦਾ ਹੈ। ਖੈਰ, ਮੈਂ ਮੋਟਰਸਾਈਕਲ ਨੂੰ ਰੇੜਦਾ ਹੋਇਆ ਖਾਲਿਦ ਮਹਿਮੂਦ ਹੁਰਾਂ ਕੋਲ ਆਇਆ। ਉਹਨਾਂ ਨੂੰ ਨਾਲ ਬਿਠਾਇਆ ਅਤੇ ਅਸੀਂ ਕਾਲਜੋਂ ਬਾਹਰ ਨਿਕਲ ਆਏ। ਲਕਸ਼ਮੀ ਚੌਂਕ ਵਿੱਚ ਜਾ ਕੇ ਅਸੀਂ ਸਮੋਸੇ ਖਾਧੇ। ਖਾਲਿਦ ਹੁਰਾਂ ਨੂੰ ਇਸ ਦੁਕਾਨ ਦੇ ਸਮੋਸੇ ਬੜੇ ਪਸੰਦ ਨੇ ਅਤੇ ਫਿਰ ਸ਼ਿੱਦਤ ਪਸੰਦੀ ਦੇ ਖਾਤਮੇ ਦੇ ਸਰਨਾਵੇ ਨੂੰ ਲੈ ਕੇ ਗੱਲਾਂ ਕਰਨ ਲੱਗੇ। ਗੱਲਾਂ ਕਰਦਿਆਂ ਕਰਦਿਆਂ ਅਸੀਂ ਨਿਆ ਜਹਾਨ ਅਤੇ ਫਲਸਫਿਆਂ ਹਾਰ ਆਪਣਾ ਵਤੀਰਾ ਰੱਖਿਆ ਹੋਇਆ ਸੀ ਅਤੇ ਇਸ ਵੇਲੇ ਆਪਣੇ ਆਪ ਤੋਂ ਵੱਖ ਕੋਈ ਹੋਰ ਸਾਨੂੰ ਜੱਚ ਹੀ ਨਹੀਂ ਸੀ ਰਿਹਾ। ਅਸੀਂ ਉਡਵੀਂ ਜਿਹੀ ਨਜ਼ਰ ਸੜਕਾਂ ਉੱਤੇ ਖਿਲਰੀ ਹੋਈ ਮਖਲੂਕ ਵੱਲ ਮਾਰਦੇ, ਜਿਹੜੀ ਇੱਕ ਪਲ ਅੰਦਰ ਇੱਕ ਅਜਿਹੀ ਭੀੜ ਬਣ ਜਾਂਦੀ ਜੋ ਕਿਸੇ ਨੂੰ ਵੀ ਫਿਰਕੇ, ਮਜ਼ਹਬ ਅਤੇ ਨਸਲ ਦੇ ਨਾਂ 'ਤੇ ਵੱਢ ਸਕਦੇ ਨੇ। ਸਾਡਾ ਪੰਧ ਇੱਕ ਕਿਤਾਬਾਂ ਵਾਲੀ ਦੁਕਾਨ ਉੱਤੇ ਜਾ ਕੇ ਮੁੱਕਣਾ ਸੀ। ਦੋਵੇਂ ਹੀ ਕਿਤਾਬਾਂ ਵਾਲੀ ਦੁਕਾਨ ਦੇ ਸਾਹਮਣੇ ਜਾ ਕੇ ਮੁਤਮਈਨ ਹੋਏ ਅੰਦਰ ਖੁੱਲ੍ਹਣ ਵਾਲੇ ਦਰਵਾਜ਼ੇ ਵੱਲ ਵਧੇ। ਇਹ ਇੱਕ ਪੋਸ਼ ਇਲਾਕੇ ਦੀ ਦੁਕਾਨ ਏ, ਜਿਹੜੀ ਕਿਸੇ ਅਰਬਪਤੀ ਸਰਮਾਇਆਕਾਰ ਨੇ ਬਣਾਈ ਸੀ। ਉਹ ਬਾਹਰੋਂ ਪੜ੍ਹ ਲਿਖ ਕੇ ਆਇਆ ਹੋਇਆ ਸੀ। ਉਹਨੇ ਸਭ ਤੋਂ ਵੱਧ ਅੰਗਰੇਜ਼ੀ ਕਿਤਾਬਾਂ ਬਾਹਰੋਂ ਮੰਗਵਾ ਕੇ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਨੇ। 24 ਘੰਟੇ ਇਹ ਦੁਕਾਨ ਖੁੱਲ੍ਹੀ ਰਹਿੰਦੀ ਹੈ। ਦੁਕਾਨ ਅੰਦਰ ਹੀ ਇੱਕ ਕੈਂਟੀਨ ਅਤੇ ਇੱਕ ਫੋਟੋਕਾਪੀ ਦੀ ਦੁਕਾਨ ਵੀ ਹੈ, ਜਿਸ ਕਰਕੇ ਕਾਫੀ ਮਸਲੇ ਹੱਲ ਹੋ ਜਾਂਦੇ ਨੇ। ਅਸੀਂ ਮਰਕਜ਼ੀ ਦਰਵਾਜ਼ੇ ਦੇ ਨਾਲ ਹੀ ਵੱਡੇ ਸਾਰੇ ਮੇਜ਼ ਉੱਤੇ ਖਿਲਰੀਆਂ ਕਿਤਾਬਾਂ ਵੱਲ ਵਧੇ, ਜਿਸ ਉੱਪਰ 10 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਦੇ ਮੁੱਲ ਵਾਲੀਆਂ ਕਿਤਾਬਾਂ ਸਨ। ਜਾਂਦਿਆਂ ਹੀ ਅਸੀਂ ਫਰੋਲਾ ਫਰਾਲੀ ਲਾ ਦਿੱਤੀ। ਗਾਹਕ ਆਉਂਦੇ ਜਾਂਦੇ ਪਏ ਸਨ। ਗੱਡੀਆਂ ਵਾਲੇ, ਵੱਡੀਆਂ ਗੱਡੀਆਂ ਵਾਲੇ, ਲੈਂਡ ਕਰੂਜ਼ਰ ਅਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਬ੍ਰਾਂਡ ਦੀਆਂ ਗੱਡੀਆਂ ਵਿੱਚੋਂ ਬਾਲ ਅਤੇ ਜ਼ਨਾਨੀਆਂ ਨਿਕਲਦੇ, ਅੰਗਰੇਜ਼ੀ ਬੋਲਦੇ, ਅੰਗਰੇਜ਼ੀ ਸਟਾਈਲ ਵਿੱਚ ਜੀਂਦੇ ਜਾਗਦੇ ਹੋਏ। ਉਹਨਾਂ ਦੇ ਪਹਿਨਾਵੇ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਪਹਿਨਾਵੇ ਦੀ ਉੱਕਾ ਹੀ ਪਰਵਾਹ ਨਹੀਂ। ਬਸ ਇੰਨਾ ਹੀ ਜਾਣਿਆ ਜਾਵੇ ਤੇ ਕਾਫੀ ਹੋਵੇਗਾ। ਸਾਡੇ ਵਸਪ ਉੱਤੇ ਓਪਰੇ ਓਪਰੇ ਲੱਗਦੇ ਹੋਏ, ਪਰ ਮੀਡੀਆ ਦੀ ਵਾਛੜ ਨਾਲ ਜਿਵੇਂ ਹਰ ਘਰ ਤਿੱਕਰ ਓਪਰੇ ਨਹੀਂ ਸਨ ਰਹਿ ਗਏ। ਚਲਦਿਆਂ ਚਲਦਿਆਂ ਮੈਂ ਫਿਕਸ਼ਨ ਕਾਰਨਰ ਵੱਲ ਨੂੰ ਵੱਧ ਗਿਆ ਅਤੇ ਮੇਰੇ ਮਿੱਤਰ ਹੁਰੀ ਸਿਆਸੀ ਰੰਗ ਨਾਲ ਪੁੱਜੀਆਂ ਗੱਲਾਂ ਬਾਤਾਂ ਨਾਲ ਰੱਜੀਆਂ ਪੁੱਜੀਆਂ ਗੱਲਾਂ ਬਾਤਾਂ ਨਾਲ ਰੱਜੀਆਂ ਪੁੱਜੀਆਂ ਕਿਤਾਬਾਂ ਦੀ ਭਾਲ ਵਿੱਚ ਜੁਟ ਗਏ, ਕਿਉਂ ਜੇ ਅੱਜ ਕੱਲ੍ਹ ਉਹ ਐਸੇ ਹੀ ਸਰਨਾਵੇ ਹੇਠ ਆਪਣਾ ਇੱਕ ਆਰਟੀਕਲ ਲਿਖ ਰਹੇ ਨੇ। ਉਹ ਅਕਸਰ ਕਾਲਜ ਵੇਲੇ ਇਸ ਦੇ ਹੀ ਨੋਟਸ ਤਿਆਰ ਕਰ ਰਹੇ ਹੁੰਦੇ ਨੇ। ਉਹ ਕਿਤਾਬ ਦੇ ਚਾਹਣ ਵਾਲਿਆਂ ਵਿੱਚੋਂ ਇੱਕ ਨੇ। ਮੰਗਵੀਂ ਅਤੇ ਲਾਇਬ੍ਰੇਰੀ ਦੀ ਕਿਤਾਬ ਉਹਨਾਂ ਦੇ ਬਾਰੇ 'ਚ ਨਹੀਂ, ਇਸ ਲਈ ਉਹ ਆਪਣੀ ਖਰੀਦ ਕੇ ਪੜ੍ਹਨ ਉੱਤੇ ਯਕੀਨ ਰੱਖਦੇ ਨੇ। ਕਿਤਾਬਾਂ ਅਤੇ ਜ਼ਨਾਨੀਆਂ ਵੱਖ ਵੱਖ ਰੰਗਾਂ ਅਤੇ ਖੁਸ਼ਬੂਆਂ ਵਿੱਚ ਉੱਥੇ ਮੌਜੂਦ ਸਨ। ਕੋਈ ਕਿਤਾਬ ਨੇਪਾਲ ਦੀ, ਕੋਈ ਅਮਰੀਕਾ ਦੀ, ਕੋਈ ਸਵੀਡਨ ਤੋਂ ਆਈ ਅਤੇ ਕੋਈ ਗੁਆਂਢੀ ਦੇਸ਼ਾਂ ਇਰਾਨ, ਅਫਗਾਨਿਸਤਾਨ ਅਤੇ ਭਾਰਤ ਤੋਂ ਆਈਆਂ ਨੇ। ਉਹਨਾਂ ਦੇ ਵੱਖ ਵੱਖ ਕਾਗਜ਼, ਵੱਖ ਵੱਖ ਲਿਖਾਈ ਅਤੇ ਸਰਨਾਵੇਂ ਆਉਂਦੀਆਂ ਜਾਂਦੀਆਂ ਸਵਾਨੀਆਂ ਵੱਲ ਧਿਆਨ ਘੱਟ ਹੀ ਪੈ ਰਿਹਾ ਸੀ। ਜੇ ਕੋਈ ਦਿਲ ਨੂੰ ਛੂਹਣ ਵਾਲਾ ਪਰਫਿਊਮ ਜਾਂ ਬਾਡੀ ਸਪਰੇਅ ਹੁੰਦਾ
ਤੇ ਆਪ ਮੁਹਾਰੇ ਉਧਰ ਨੂੰ ਨਿਗਾਹ ਉੱਠ ਜਾਂਦੀ। ਕਿਤਾਬਾਂ ਇਕੱਠੀਆਂ ਕਰਕੇ ਅਸੀਂ ਦੋਵੇਂ ਕਾਊਂਟਰ ਉੱਤੇ ਜਾ ਖਲੋਤੇ। ਕਾਊਂਟਰ ਉੱਤੇ ਅਸੀਂ ਉਸ ਕਾਊਂਟਰਮੈਨ ਨੂੰ ਕਿਤਾਬਾਂ ਦੇ ਕੇ ਨਵੀਆਂ ਆਈਆਂ ਕਿਤਾਬਾਂ ਨੂੰ ਝਾਤ ਮਾਰਨ ਲੱਗੇ। ਆਲੇ ਦੁਆਲੇ ਹੋਰ ਵੀ ਲੋਕੀ ਆਪਣੀਆਂ ਕਿਤਾਬਾਂ ਚੁਣ ਕੇ ਲੈ ਆਏ ਸਨ। ਉਹਨਾਂ ਨੇ ਵੀ ਬਿੱਲ ਬਣਵਾਉਣਾ ਸੀ। ਖਾਲਿਦ ਮਹਿਮੂਦ ਹੋਰਾਂ ਨੇ ਨਾਲ ਇੱਕ ਸਵਾਣੀ ਆ ਖਲੋਤੀ। ਉਹ ਕੋਈ ਅਣਝਿਕੀ ਜਿਹੀ ਲੱਗਦੀ ਸੀ। ਖੁੱਲ੍ਹਾ ਜਿਹਾ ਕੁੜਤਾ ਤੇ ਤੰਗ ਪਜਾਮਾ ਪਾਈ ਉਹ ਗਲੇ ਵਿੱਚ ਇੱਕ ਬਾਰੀਕ ਜਿਹੇ ਦੁਪੱਟੇ ਨੂੰ ਪਾਣਾ ਭੁੱਲ ਗਈ ਸੀ ਤੇ ਉਸ ਨੂੰ ਜਿਵੇਂ ਕੋਈ ਪਰਵਾਹ ਹੀ ਨਹੀਂ ਸੀ। ਅਸੀਂ ਦੋਵਾਂ ਨੇ ਉਸ ਨੂੰ ਐਵੇਂ ਵੇਖਿਆ ਸੀ ਕਿ ਦੋਵਾਂ ਨੂੰ ਹੀ ਪਤਾ ਨਾ ਚੱਲਿਆ ਕਿ ਅਸੀਂ ਉਹਨੂੰ ਵੇਖ ਰਹੇ ਹਾਂ ਤੇ ਸ਼ਾਇਦ ਪਤਾ ਉਸ ਝੱਲੀ ਜੀ ਨੂੰ ਵੀ ਨਹੀਂ ਚੱਲਿਆ ਹੋਣਾ। ਉਹ ਖਾਲਿਦ ਮਹਿਮੂਦ ਹੋਰਾਂ ਦੀ ਸਾਈਡ ਉੱਤੇ ਖਲੋਤੀ ਰਹੀ। ਅੰਗਰੇਜ਼ੀ ਨਾਵਲਾਂ ਦੀ ਇੱਕ ਵੱਡੀ ਖੱਪ ਨੂੰ ਔਨ ਕਰਕੇ ਉਸ ਨੇ ਸਿਡਨੀ ਗਿਲਡਨ ਦੇ ਨਾਵਲਾਂ ਨੂੰ ਚੁਣਿਆ ਹੋਇਆ ਹੋਵੇ। ਮੈਂ ਉਹਦੀਆਂ ਕਿਤਾਬਾਂ ਵੱਲ ਗੂੜੀ ਝਾਤ ਮਾਰੀ। ਉਹਨੇ ਬੜੇ ਹੀ ਸਲੀਕੇ ਨਾਲ ਕਿਤਾਬਾਂ ਉੱਤੇ ਥੱਲੇ ਰੱਖੀਆਂ ਹੋਈਆਂ ਸਨ। ਕਿਤਾਬਾਂ ਨੂੰ ਸ਼ਾਪਿੰਗ ਬੈਗ ਵਿੱਚ ਰੱਖ ਕੇ ਬਿੱਲ ਦੇ ਕੇ ਅਸੀਂ ਬਾਹਰ ਨੂੰ ਆ ਜਾਂਦੇ ਹਾਂ। ਪੋਸ਼ ਇਲਾਕੇ ਦੀਆਂ ਸੜਕਾਂ ਉੱਤੇ ਲੱਗੇ ਹੋਰਡਿੰਗਸ ਵੱਲ ਧਿਆਨ ਜਾਂਦਾ ਏ ਤਾਂ ਆਪਣੇ ਘਰ ਦੇ ਆਲੇ ਦੁਆਲੇ ਨਿੱਕੇ ਨਿੱਕੇ ਢਾਬੇ ਚੇਤੇ ਆ ਜਾਂਦੇ ਨੇ। ਉਹਨਾਂ ਉੱਤੇ ਲੱਗੇ ਨਿੱਕੇ ਨਿੱਕੇ ਲੋਹੇ ਦੀਆਂ ਪੱਤਰੀਆਂ, ਵਿੰਗੀ ਜਿਹੀ ਲਿਖਾਈ ਨਾਲ ਲਿਖੇ ਦੁਕਾਨਾਂ ਦੇ ਮਾਲਕਾਂ ਵੱਲੋਂ ਦੁਕਾਨਾਂ ਨੂੰ ਦਿੱਤੇ ਗਏ ਨਾਂ। ਖਾਲਿਦ ਮਹਿਮੂਦ ਹੁਰੀ ਕਿਤਾਬਾਂ ਦੀ ਚੋਣ ਬਾਰੇ ਦੱਸਦੇ ਦੱਸਦੇ ਆਖਦੇ ਨੇ, ਯਾਰ ਉਹ ਵੇਖੀ ਸੀ? ਮੈਂ ਉਹਨਾਂ ਦੀ ਗੱਲ ਨਹੀਂ ਸਮਝ ਸਕਿਆ। ਕਿਹੜੀ ਕਿਤਾਬ? ਮੈਂ ਸਮਝਿਆ ਸ਼ਾਇਦ ਉਹ ਕਿਤਾਬ ਬਾਰੇ ਆਖ ਰਹੇ ਨੇ। ਯਾਰ ਉਹ ਕੁੜੀ ਹਰੇ ਕੁੜਤੇ ਵਾਲੀ ਜਿਹਦੇ ਗਲੇ ਉੱਤੇ ਗੁਲਾਬੀ ਕਢਾਈ ਹੋਈ ਪਈ ਸੀ, ਉਹ ਜਿਹੜੀ ਤੁਹਾਡੇ ਨਾਲ ਆ ਕੇ ਖਲੋਤੀ ਸੀ। ਮੈਂ ਉਹਨਾਂ ਨੂੰ ਪੁੱਛਦਾ ਹਾਂ। ਹਾਂ ਯਾਰ ਉਹੋ ਹੀ। ਉਹ ਆਪਣੀ ਗੱਲ ਸੁਣਾਉਂਦੇ ਹੋਏ ਜਜ਼ਬਾਤੀ ਹੋ ਬਹਿੰਦੇ ਨੇ। ਸਾਫ ਸੁਥਰਾ ਮਾਸੂਮ ਜਿਹਾ ਚਿਹਰਾ ਸੀ ਉਸ ਕੁੜੀ ਦਾ। ਉਹਨੇ ਕੋਈ ਵੀ ਮਸਨੂਈ ਸ਼ੈ ਨਹੀਂ ਸੀ ਵਰਤੀ ਹੋਈ। ਮੇਕਅਪ ਤਾਂ ਬਹੁਤ ਦੂਰ ਦੀ ਗੱਲ ਏ। ਉਹ ਆਪਣੀ ਗੱਲ ਕਰਕੇ ਲਫ਼ਜ਼ਾਂ ਨੂੰ ਲੰਬਾ ਕਰਦੇ ਹੋਏ ਹੋਰ ਤਿਰਖਾ ਕਰੀ ਜਾ ਰਹੇ ਸਨ। ਹਾਲੇ ਤਾਂ ਉਸ ਨੇ ਆਪਣੀਆਂ ਲੂਆਂ ਤੱਕ ਵੀ ਸਾਫ਼ ਨਹੀਂ ਸਨ ਕੀਤੀਆਂ। ਯਾਰ ਉਹ ਤਾਂ ਉਹਨਾਂ ਦੇ ਅਚੋਕੇ ਦੌਰ ਦੇ ਸਭ ਤੋਂ ਵਧੀਆ ਤੇ ਮਹਿੰਗੇ ਮੋਬਾਈਲ ਦੀ ਘੰਟੀ ਵੱਜੀ। ਮੈਂ ਮੋਟਰਸਾਈਕਲ ਨੂੰ ਬੰਨੇ ਲਾਇਆ ਤਾਂ ਜੇ ਆਵਾਜ਼ ਸਾਫ਼ ਸੁਣਾਈ ਦੇ ਸਕੇ। ਜੀ ਜੀ ਲੈ ਆਵਾਂਗਾ। ਹਾਂ ਸਬਜ਼ੀ ਮੈਨੂੰ ਯਾਦ ਏ, ਖਾਲਿਦ ਮਹਿਮੂਦ ਹੁਰੀ ਬੋਲ ਰਹੇ ਸਨ। ਇੱਕ ਮਿਲਕੀ ਡਬਲ ਰੋਟੀ ਤੇ 6 ਅੰਡੇ ਦੇ ਨਾਲ ਹੋਰ ਤਾਂ ਕੁਝ ਨਹੀਂ ਲਿਆਣਾ। ਸ਼ਾਇਦ ਦੂਜੇ ਪਾਸਿਓਂ ਆਵਾਜ਼ ਆਈ ਹੋਵੇ। ਨਹੀਂ ਠੀਕ ਹੋ ਗਿਆ। ਮੈਂ ਸਮਝਿਆ ਸ਼ਾਇਦ ਬਾਲਾਂ ਵਾਸਤੇ ਮੱਖਣ ਮੁੱਕ ਗਿਆ ਹੋਵੇ। ਖਾਲਿਦ ਮਹਿਮੂਦ ਹੋਰਾਂ ਨੇ ਅਖੀਰਲਾ ਸਵਾਲ ਪੁੱਛਿਆ ਸੀ। ਅਗਲੇ ਅੱਧੇ ਸੈਕਿੰਡ ਵਿੱਚ ਉਹਨਾਂ ਨੇ ਫੋਨ ਬੰਦ ਕਰ ਦਿੱਤਾ। ਚਲਾ ਯਾਰ ਮੋਟਰਸਾਈਕਲ, ਖਾਲਿਦ ਮਹਿਮੂਦ ਹੁਰੀ ਬੋਲੇ ਨੇ। ਮੈਂ ਕੁਝ ਲਮਹੇ ਇੰਤਜ਼ਾਰ ਕੀਤਾ ਤੇ ਫਿਰ ਆਪ ਹੀ ਪੁੱਛ ਬੈਠਾ, ਅੱਗੇ ਕੀ ਬਣਿਆ ਉਸ ਹਰੇ ਕੁੜਤੇ ਵਾਲੀ ਦਾ? ਉਹਦੇ ਲੂਆਂ ਨੂੰ ਵੀ ਵੇਖਿਆ ਸੀ। ਵਾਕਈ ਅੱਜ ਤੀਕਰ ਇੰਨੀ ਸੋਹਣੀ ਸੂਰਤ ਇਸ ਸ਼ਹਿਰ ਵਿੱਚ ਤਾਂ ਨਹੀਂ ਸੀ ਵਿਖਾਈ ਦਿੱਤੀ। ਹਾਂ ਯਾਰ ਉਹਦੀਆਂ ਲੂਆਂ ਤੱਕ ਵੀ ਸਾਫ਼ ਨਹੀਂ ਸਨ ਤੇ ਉਹ ਰੱਜ ਕੇ ਅਪੀਲ ਕਰਦੀ, ਪਰ ਸਾਨੂੰ ਕੀ? ਇੱਕ ਬੇਕਰੀ ਵੱਲ ਇਸ਼ਾਰਾ ਕਰਦਿਆਂ ਉਹ ਆਖਣ ਲੱਗੇ, ਇਹਦੇ ਕੋਲ ਰੋਕ ਦੇ ਮੋਟਰਸਾਈਕਲ। ਮੈਂ ਬੇਕਰੀ ਦੇ ਉੱਕਾ ਸਾਹਮਣੇ ਖਲੋ ਕੇ ਮੋਟਰਸਾਈਕਲ ਦੇ ਸਵਿੱਚ ਵਿੱਚ ਫਸੀ ਚਾਬੀ ਘੁਮਾ ਦਿੱਤੀ।